ਇਹਨੂੰ ਨਵਾਬ ਦੇ ਬਾਗ ਨਾਲ ਵੀ ਜਾਣਿਆ ਜਾਂਦਾ ਹੈ। ਉਹ ਹੈ ਗੁਰਦੁਆਰਾ ਹਾਅ ਦਾ ਨਾਰਾ ਕਿ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ। ਕੁਛ ਜ਼ਮੀਨ ਜਿਹੜੀ ਹੈਗੀ ਹੈ ਨਵਾਬ ਖਾਨ ਦੀ ਦੱਸੀ ਜਾਂਦੀ ਹੈ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੁੱਛਿਆ ਕਿ ਸਾਹਿਬਜ਼ਾਦਿਆਂ ਦਾ ਕੀ ਬਣਿਆ ਤਾਂ ਦੱਸ ਦਿੱਤਾ ਗਿਆ ਕਿ ਇਹਨਾਂ ਨੂੰ ਦੀਵਾਰ ਵਿੱਚ ਚਿਣਨਾ ਸ਼ੁਰੂ ਕਰ ਦਿਓ। ਔਰਤਾਂ ਦੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ। ਸਾਰੀਅਤ ਦੇ ਨਾਤੇ ਗੋਬਿੰਦ ਦੀ ਮਾਂ ਤੇ ਉਹਦੇ ਬੱਚਿਆਂ ਨੂੰ ਰਿਹਾ ਕਰ ਦਿੱਤਾ ਜਾਵੇ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਮੈਂ ਡਾਕਟਰ ਸੁਰਿੰਦਰ ਸ਼ਰਮਾ, ਇੰਡੋਜ਼ ਟੀਵੀ ਲਈ। ਦੋਸਤੋ, ਜਿੱਥੇ ਮੈਂ ਖੜਾ ਇਹਦੇ ਪਿੱਛੇ ਇੱਕ ਇਮਾਰਤ ਤੁਸੀਂ ਵੇਖ ਰਹੇ ਹੋ। ਇਹ ਇਮਾਰਤ ਹੈ ਨਵਾਬ ਸ਼ੇਰ ਖਾਂ। ਜੀ ਹਾਂ, ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਦੇ ਖਾਨਦਾਨ ਵਿੱਚੋਂ ਉਹਨਾਂ ਦੀ ਆਖਰੀ ਬੇਗਮ ਦੀ ਜਿਹੜੀ ਇਹ ਨਿਸ਼ਾਨੀ ਹੈ ਜਾਂ ਉਹਨਾਂ ਦਾ ਆਖਰੀ ਇਹ ਮਹਿਲ ਹੈ। ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਮਹਿਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਇਹਨੂੰ ਨਵਾਬ ਦੇ ਬਾਗ ਨਾਲ ਵੀ ਜਾਣਿਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਉਸ ਨਵਾਬ ਦੇ ਖਾਨਦਾਨ ਵਿੱਚੋਂ ਜਿਹੜੀ ਆਖਰੀ ਬੇਗਮ ਸੀ ਉਹ 1.5 ਸਾਲ ਪਹਿਲਾਂ ਹੀ ਪੂਰੇ ਹੋਏ ਨੇ। ਖਾਨਦਾਨ ਦੇ ਵਿੱਚ ਕੋਈ ਬਾਕੀ ਬਚਿਆ ਨਹੀਂ ਹੈ, ਕੋਈ ਵਾਰਿਸ ਨਹੀਂ ਹੈ। ਇਸ ਕਰਕੇ ਇਸ ਨੂੰ ਟੂਰਿਜ਼ਮ ਡਿਪਾਰਟਮੈਂਟ ਨੇ ਆਪਣੇ ਅੰਡਰ ਲੈ ਲਿਆ ਹੈ। ਵੈਸੇ ਤਾਂ ਮਲੇਰਕੋਟਲਾ ਆਪਣੇ ਆਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇੱਥੋਂ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰੇ ਦੀ ਸਾਂਝ ਹੈਗੀ ਆ, ਉਹਦੀ ਮਿਸਾਲ ਸ਼ਾਇਦ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀ ਹੈ। ਪਰ ਅੱਜ ਖਾਸ ਦਿਨ ਤੇ ਉੱਤੇ ਖਾਸ ਥਾਂ ਤੇ ਪਹੁੰਚੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਸੰਗਤਾਂ ਹੁਮ-ਹੁਮਾ ਕੇ ਉਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਫਤਿਹਗੜ੍ਹ ਸਾਹਿਬ ਸਰਹੰਦ ਪਹੁੰਚ ਰਹੀਆਂ ਨੇ। ਇਹ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ, ਜਿਹਦੇ ਦਰਸ਼ਨ ਤੁਹਾਨੂੰ ਕਰਾਉਣ ਜਾ ਰਹੇ ਹਾਂ ਅਸੀਂ ਆਪਣੇ ਇਸ ਪ੍ਰੋਗਰਾਮ ਰਾਹੀਂ। ਹਾਅ ਦਾ ਨਾਰਾ ਸਾਹਿਬ ਤੇ ਨਾਂ 'ਤੇ ਚੱਲਦਾ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਰਹੰਦ ਵਿਖੇ ਨੀਹਾਂ 'ਚ ਚੜਿਆ ਜਾ ਰਿਹਾ ਸੀ, ਜਿਹੜਾ ਮਲੇਰਕੋਟਲੇ ਦਾ ਨਵਾਬ ਸੀ, ਨਵਾਬ ਸ਼ੇਰ ਖਾਂ, ਉਹਨੇ ਉੱਥੇ ਹਾਅ ਦਾ ਨਾਰਾ ਮਾਰਿਆ ਸੀ। ਇਸ ਥਾਂ ਦੇ ਉੱਤੇ ਜਿਹੜਾ ਗੁਰਦੁਆਰਾ ਬਣਿਆ, ਇਹ ਇੱਕ ਇਤਿਹਾਸ ਦੇ ਵਿੱਚ ਕੁਝ ਇਹੋ ਜਿਹੇ ਪਲ ਨੇ ਜਿਹੜੇ ਕਦੇ ਮਿਟਾਏ ਨਹੀਂ ਜਾ ਸਕਦੇ ਔਰ ਉਹ ਪਲ ਨੇ ਜਿਹੜੇ ਸਾਨੂੰ ਜਾਗਰਤ ਵੀ ਕਰਦੇ ਨੇ, ਸਾਡੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਵੀ ਭਰਦੇ ਨੇ ਔਰ ਉਹ ਪਲ ਜਿਹੜੇ ਇਹ ਵੀ ਅਹਿਸਾਸ ਕਰਾਉਂਦੇ ਨੇ ਕਿ ਹਰ ਥਾਂ ਤੇ ਬੀਨਾਸ ਨਹੀਂ ਹੁੰਦਾ। ਜੇ ਜ਼ੁਲਮ ਕਰਨ ਵਾਲੇ ਤਕੜੇ ਹੁੰਦੇ ਨੇ ਤਾਂ ਉਹਦਾ ਮੁਕਾਬਲਾ ਕਰਨ ਵਾਲੇ, ਉਹਦੇ ਖਿਲਾਫ ਬੋਲਣ ਵਾਲੇ ਘੱਟੋ ਘੱਟ ਉਨੀ ਤਾਕਤ ਨਾ ਵੀ ਹੋਵੇ ਤਾਂ ਇੱਕ ਹਾਅ ਦਾ ਨਾਰਾ ਜ਼ਰੂਰ ਮਾਰਦੇ ਨੇ। ਇਤਿਹਾਸ ਦੇ ਵਿੱਚ ਜੇ ਥੋੜ੍ਹੀ ਜਿਹੀ ਝਾਤੀ ਮਾਰੀਏ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸੂਬਾ ਸਰਹੰਦ ਵਜ਼ੀਰ ਖਾਨ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਜੀ ਨੂੰ ਵੀ ਸੱਦਿਆ ਗਿਆ ਔਰ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਤੁਸੀਂ ਸੁਣਵਾਓ, ਕਿਉਂਕਿ ਵਜ਼ੀਰ ਖਾਨ ਨੇ ਇੱਕ ਪੈਂਤੜਾ ਖੇਡਿਆ ਸੀ। ਨਵਾਬ ਖਾਨ ਦਾ ਭਰਾ ਤੇ ਉਹਨਾਂ ਦਾ ਭਤੀਜਾ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ
ਜੰਗ ਲੜ ਚੁੱਕੇ ਸੀ ਤੇ ਉਹਨਾਂ ਨੇ ਨਵਾਬ ਖਾਨ ਨੂੰ ਕਿਹਾ ਕਿ ਤੁਸੀਂ ਆਪਣੇ ਭਰਾ ਦਾ ਤੇ ਭਤੀਜੇ ਦਾ ਬਦਲਾ ਲੈ ਸਕਦੇ ਹੋ। ਪਰ ਵਾਪਰਿਆ ਇਸ ਤੋਂ ਉਲਟ। ਜਦੋਂ ਵਜ਼ੀਰ ਖਾਨ ਨੇ ਨਵਾਬ ਖਾਨ ਨੂੰ ਕਿਹਾ ਕਿ ਤੁਸੀਂ ਸਜ਼ਾ ਸੁਣਾਓ ਇਹਨਾਂ ਬੱਚਿਆਂ ਨੂੰ, ਤਾਂ ਸ਼ੇਰ ਨਵਾਬ ਖਾਨ ਨੇ ਕਿਹਾ ਕਿ ਇਸਲਾਮ ਦੇ ਵਿੱਚ ਕਿਤੇ ਦਰਜ ਨਹੀਂ ਹੈ ਜੇਕਰ ਤੁਹਾਡੀ ਦੁਸ਼ਮਣੀ ਬਾਪ ਨਾਲ ਹੈ ਤਾਂ ਉਹਦਾ ਬਦਲਾ ਨਿੱਕੀਆਂ ਜਿੰਦਾਂ ਤੋਂ, ਨਿੱਕੇ ਬੱਚਿਆਂ ਤੋਂ ਲਿਆ ਜਾਵੇ। ਔਰ ਮੈਂ ਇਸਲਾਮ ਦੇ ਵਿੱਚ ਕੀ ਹੈ, ਕਿਸੇ ਵੀ ਧਰਮ ਦੇ ਵਿੱਚ ਦਰਜ ਨਹੀਂ ਹੈ। ਸੋ ਤੁਹਾਡੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਹੈ, ਤੁਸੀਂ ਜੀ ਸਦਕੇ ਲੜੋ, ਪਰ ਬੱਚਿਆਂ ਦੇ ਉੱਤੇ ਜ਼ੁਲਮ ਨਾ ਕਰੋ। ਪੂਰੀ ਸੁਸਾਇਟੀ ਦੇ ਵਿੱਚ, ਪੂਰੇ ਸਮਾਜ ਦੇ ਵਿੱਚ ਅਸਥਿਰਤਾ ਪੈਦਾ ਹੋ ਚੁੱਕੀ ਹੈ। ਜਦੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਖਤਰਾ ਹੈ, ਮੁਸਲਮਾਨਾਂ ਨੂੰ ਹਿੰਦੂਆਂ ਤੋਂ ਖਤਰਾ ਹੈ, ਸਿੱਖਾਂ ਨੂੰ ਮੁਸਲਮਾਨਾਂ ਤੋਂ ਖਤਰਾ ਹੈ, ਮੁਗਲਾਂ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ, ਬਹੁਤ ਕੁਝ ਸਮਾਜ ਦੇ ਵਿੱਚ ਪ੍ਰਚਾਰਿਆ ਜਾ ਰਿਹਾ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ। ਨਵਾਬ ਖਾਂ ਉਸ ਕਚਹਿਰੀ ਦੇ ਵਿੱਚੋਂ ਉੱਠ ਕੇ ਵਾਪਸ ਆ ਗਏ, ਬਾਹਰ ਆ ਗਏ। ਇਹ ਠੀਕ ਹੈ, ਇਤਿਹਾਸ ਦੇ ਵਿੱਚ ਦਰਜ ਹੈ ਕਿ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਨੂੰ ਜਿੰਦਾ ਨਹੀਂ ਛੱਡਿਆ ਗਿਆ। ਪਰ ਇਤਿਹਾਸ ਦੇ ਵਿੱਚ ਇਹ ਵੀ ਦਰਜ ਹੋ ਗਿਆ ਕਿ ਜਦੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ, ਉਦੋਂ ਮਲੇਰਕੋਟਲੇ ਦੇ ਨਵਾਬ ਨੂੰ ਵੀ ਚੇਤੇ ਕੀਤਾ ਜਾਵੇਗਾ। ਪਰ ਇਸ ਦੇ ਨਾਲ ਨਾਲ ਇਹ ਵੀ ਦਰਜ ਕੀਤਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਦੇ ਵਿੱਚ ਜਾ ਕੇ ਇਹ ਪੁੱਛਿਆ ਕਿ ਸਾਹਿਬਜ਼ਾਦਿਆਂ ਦਾ ਕੀ ਬਣਿਆ, ਤਾਂ ਦੱਸ ਦਿੱਤਾ ਗਿਆ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਤਾਂ ਉਹਨਾਂ ਨੇ ਕਿਹਾ ਕਿ ਕਚਹਿਰੀ ਦੇ ਵਿੱਚ ਕੌਣ ਸੀ, ਕੋਈ ਬੋਲਿਆ ਨਹੀਂ। ਤਾਂ ਦੱਸਿਆ ਗਿਆ ਕਿ ਕਚਹਿਰੀ ਦੇ ਵਿੱਚ ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ ਹਾਜ਼ਰ ਸੀ, ਜਿਹਨੇ ਹਾ ਦਾ ਨਾਰਾ ਮਾਰਿਆ। ਤੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਉਦੋਂ ਵਚਨ ਕੀਤੇ ਕਿ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਕੋਈ ਇਸ ਦਾ ਕੁਛ ਨਹੀਂ ਵਿਗਾੜ ਸਕਦਾ। ਪਰ ਇਹ ਤਾਂ ਇਹ ਹੈ ਜੀ ਵੀ ਜਿਵੇਂ ਹੁਣ ਮਹਾਰਾਜ ਨੇ ਛੋਟੇ ਬੱਚਿਆਂ ਨੂੰ ਕੁਰਬਾਨ ਕਰਕੇ ਵੀ ਉਹ ਨਹੀਂ ਕਰਿਆ ਹੈਗਾ, ਦਰਦ ਨਹੀਂ ਮੰਨਿਆ। ਔਰ 1983 ਦੇ ਵਿੱਚ ਇਸ ਥਾਂ ਤੇ ਇੱਥੋਂ ਦੇ ਲੋਕਾਂ ਨੇ ਜਿਹੜੀ ਕੁਛ ਜ਼ਮੀਨ ਜਿਹੜੀ ਹੈਗੀ ਹੈ ਨਵਾਬ ਖਾਨ ਦੀ ਦੱਸੀ ਜਾਂਦੀ ਹੈ, ਕੁਛ ਸ਼ਾਮਲਾਟ ਜ਼ਮੀਨ ਹੈ, ਉਸ ਦੇ ਉੱਤੇ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ, ਜਿਹਦੇ ਵਿੱਚ ਇੱਕ ਮਿਸਾਲ ਮਿਲਦੀ ਹੈ ਪੂਰੀ। ਵੈਸੇ ਤਾਂ ਮਲੇਰਕੋਟਲਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਜਿਹਦੇ ਵਿੱਚ ਮੁਸਲਮਾਨ, ਸਿੱਖ, ਹਿੰਦੂ ਸਾਰੇ ਭਾਈਚਾਰੇ ਜਿਹੜਾ ਹੈਗਾ ਵਾ ਉਹ ਰਲ ਮਿਲ ਕੇ ਰਹਿੰਦੇ ਨੇ, ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਉਂਦੇ ਨੇ। ਔਰ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਜਦੋਂ ਇਹ ਸ਼ਹੀਦੀ ਜੋੜ ਮੇਲਾ ਚੱਲਦਾ ਹੈ ਤਾਂ ਮੁਸਲਿਮ ਭਾਈਚਾਰਾ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ, ਲੰਗਰ ਲਗਾਉਂਦਾ ਹੈ, ਸੰਗਤਾਂ ਦੀ ਸੇਵਾ ਕਰਦਾ ਹੈ। ਗੁਰਦੁਆਰਾ ਸਾਹਿਬ ਆ ਕੇ ਉੱਥੋਂ ਦਾ ਪੂਰਾ ਨਿਤਨੇਮ ਨਾਲ ਸਫਾਈ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਔਰ ਇੱਕ ਜਿਹੜਾ ਲੋਕਾਂ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਕੁਝ ਤਾਕਤਾਂ ਧਰਮ ਦੇ ਨਾਂ 'ਤੇ ਵੰਡੀਆਂ ਪਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਚਾਹੁੰਦੇ ਨੇ, ਤਾਂ ਲੱਗਦਾ ਹੈ ਕਿ ਜਦੋਂ ਹਾ ਦਾ ਨਾਰਾ ਵਰਗੇ ਗੁਰਦੁਆਰਾ ਸਾਹਿਬ ਹੋਣਗੇ, ਜਿੱਥੇ ਕਿਤੇ ਕੋਈ ਵਿਤਕਰਾ ਨਹੀਂ ਹੈ, ਜਿੱਥੇ ਵਿੱਚ ਹਿੰਦੂ, ਮੁਸਲਿਮ, ਸਿੱਖ ਸਾਰਿਆਂ ਲਈ ਇੱਕ ਸਾਂਝੀਵਾਲਤਾ ਦੀ ਗੱਲ ਕੀਤੀ ਹੈ, ਇੱਕ ਸਰਬਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ, ਤਾਂ ਹਾ ਦਾ ਨਾਰਾ ਗੁਰਦੁਆਰਾ ਇੱਕ ਮਿਸਾਲ ਕਾਇਮ ਕਰਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ ਤਾਂ ਇੱਕ ਗੱਲ ਇਹ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜ਼ੁਲਮ ਕਦੇ ਵੀ ਖਤਮ ਨਹੀਂ ਹੁੰਦੇ ਹੱਥ ਬਿਨ ਮੰਨਤਾਂ ਕਰਿਆਂ ਤੋਂ। ਜ਼ੁਲਮ ਦੇ ਨਾਲ ਟੱਕਰ ਲੈਣੀ ਪੈਂਦੀ ਹੈ, ਟਾਕਰਾ ਲੈਣਾ ਪੈਂਦਾ ਹੈ, ਔਰ ਜ਼ਾਲਮ ਤੇ ਜ਼ੁਲਮ ਹਮੇਸ਼ਾ ਹਰਦੇ ਰਹੇ ਨੇ। ਸਤਿ ਸ਼੍ਰੀ ਅਕਾਲ।